ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਹੋਣਗੇ ਬਲਤੇਜ ਪੰਨੂ ਤੇ ਕੁਝ ਕੁ ਖਬਰਾਂ ਉਹਨਾਂ ਦੇ ਨਾਲ ਅਸੀਂ ਸਾਂਝੀਆਂ ਕਰਾਂਗੇ ਕਿ ਉਹਨਾਂ ਦੇ ਪਿੱਛੇ ਕੀ ਚੱਲ ਰਿਹਾ। ਖਬਰਾਂ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਕਰਦੇ ਹਾਂ ਕੁਛ ਅਹਿਮ ਖਬਰਾਂ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ, ਮਿਹਰਬਾਨੀ ਜੀ। ਤੇ ਜੀ ਬਲਤੇਜ ਪੰਨੂ ਜੀ, ਜਿਵੇਂ ਆਪਾਂ ਕਾਫੀ ਦਿਨਾਂ ਤੋਂ ਇਹ ਗੱਲਾਂ ਬਾਤਾਂ ਕਰ ਹੀ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਮੋਦੀ ਨੇ ਆਉਣਾ ਆ, ਉਹ ਗੱਲਬਾਤ ਹੈ ਜਿਹੜੀ ਹੋ ਗਈ। ਪੰਜਾਬ ਮੋਦੀ ਆਇਆ ਤੇ ਪੰਜਾਬ ਦੇ ਲੀਡਰਾਂ ਨੂੰ ਹੀ ਇਗਨੋਰ ਕਰ ਦਿੱਤਾ ਉਸਨੇ। ਜਿਹੜਾ ਜੀ ਇਹ ਟਰਮੀਨਲ ਦਾ ਜਿਹੜਾ ਉਦਘਾਟਨ ਹੋਇਆ, ਦੋ ਤਿੰਨ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਅਹਿਮ ਜਿਹੜੀਆਂ ਉਹ ਵੇਖਣ ਵਾਲੀਆਂ ਸੀਗੀਆਂ ਜੀ ਕਿ ਨਰਿੰਦਰ ਮੋਦੀ ਹੋਰਾਂ ਨੇ 10 ਮਿੰਟਾਂ ਦੇ ਵਿੱਚ ਜਿਹੜਾ ਸੀਗਾ ਜੀ ਇਹਦਾ ਉਦਘਾਟਨ ਕਰਤਾ। 9:35 ਤੇ ਉਹ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਤੇ ਜਿਹੜਾ ਜੀ ਉਹ ਪਹੁੰਚੇ। ਇੱਥੇ ਮੁੱਖ ਮੰਤਰੀ ਹਰਿਆਣੇ ਦੇ ਮਨੋਹਰ ਲਾਲ ਖੱਟਰ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਜਿਹੜੇ ਉਹ ਹਾਜ਼ਰ ਸੀਗੇ। ਔਰ ਜਿਹੜਾ ਜੀ ਉਹ 10:10 ਦੇ ਉੱਤੇ ਇਸ ਟਰਮੀਨਲ ਦੇ ਉੱਤੇ ਪਹੁੰਚੇ ਤੇ 5 ਮਿੰਟ ਸਿਰਫ ਇੱਥੇ ਰੁਕੇ ਔਰ ਨਾ ਇੱਥੇ ਕੋਈ ਗੱਲ ਕੀਤੀ, ਨਾ ਉਹਨਾਂ ਨੇ ਭਾਸ਼ਣ ਦਿੱਤਾ ਜੀ। ਇੱਕ ਜਿਹੜੀ ਸੀ ਉਹ ਝਾਤ ਉਹਨਾਂ ਜ਼ਰੂਰ ਮਾਰੀ। ਇਸ ਮੌਕੇ ਦੇ ਉੱਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਦੇ ਨਾਲ ਜਿਹੜਾ ਸੀ ਨੇੜੇ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਜਿਹੜੀ ਸੀ ਉਹ ਕੀਤੀ, ਪਰ ਮੋਦੀ ਹੋਰਾਂ ਨੇ ਉਹਨਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਸੁਣੀ ਤੇ ਉਹਨਾਂ ਇਗਨੋਰ ਕਰਕੇ ਜਿਹੜਾ ਸੀਗਾ ਜੀ ਉਹ ਅੱਗੇ ਨਿਕਲ ਗਏ। ਔਰ ਇਹਨੂੰ ਲੈ ਕੇ ਬੜਾ ਜਿਹੜਾ ਜੀ ਉਹ ਚਰਚਾ ਚੱਲ ਰਿਹਾ। ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਉਹਨਾਂ ਨੇ ਲੇਲੜੀਆਂ ਜਿਹੜੀਆਂ ਸੀਗੀਆਂ ਨਾ ਜੀ ਉਸ ਤਰੀਕੇ ਦੇ ਨਾਲ ਉਹਨਾਂ ਦੀਆਂ ਕੱਢੀਆਂ ਕਿ ਆਹ ਤੁਹਾਡੀਆਂ ਮੰਗਾਂ ਦਾ ਪਤਾ ਜੀ, ਤੁਸੀਂ ਤਾਂ ਇੱਥੇ ਰਹਿ ਕੇ ਗਏ ਹੋ, ਤੁਸੀਂ ਤਾਂ ਜਿਹੜੇ ਜਵਾਨਾਂ ਦੀ ਗੱਲ ਕਰਨੀ, ਕਿਸਾਨਾਂ ਦੀ ਜਿਹੜੀ ਹੈ ਜੀ ਉਹ ਗੱਲ ਕਰਨੀ ਆ, ਪੰਜਾਬ ਦੇ ਬਾਰੇ ਤੁਹਾਨੂੰ ਕਹਿਣ ਦੀ ਕੋਈ ਲੋੜ ਹੀ ਨਹੀਂ ਕਿ ਪੰਜਾਬ ਦੀਆਂ ਕਿਹੜੀਆਂ ਮੰਗਾਂ ਨੇ। ਇਹਦੇ ਵਾਸਤੇ ਵੀ ਕੋਈ ਅਸਰ ਜਿਹੜਾ ਸੀਗਾ ਜੀ ਉਹ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਨਹੀਂ ਹੋਇਆ। ਪਿਛਲੇ ਦਿਨੀ ਜਿਹੜੀ ਉਹਨਾਂ ਦੀ ਮੁਲਾਕਾਤ ਹੋਈ ਸੀ ਲਗਭਗ ਸਾਲ ਤੋਂ ਬਾਅਦ, ਔਰ ਇੱਕ ਮੰਗਾਂ ਦਾ ਪਲੰਗਾ ਜਿਹੜਾ ਸੀਗਾ ਉਹ ਦੇ ਕੇ ਆਏ ਸੀਗੇ ਪ੍ਰਕਾਸ਼ ਸਿੰਘ ਬਾਦਲ ਹੋਰੀ। ਔਰ ਉਹਨਾਂ ਨੂੰ ਆਸ ਸੀਗੀ ਕਿ ਚੰਡੀਗੜ੍ਹ ਦੇ ਦੌਰੇ ਦੇ ਮੌਕੇ ਦੇ ਉੱਤੇ ਨਰਿੰਦਰ ਮੋਦੀ ਹੋਰੀ ਕੋਈ ਨਾ ਕੋਈ ਐਲਾਨ ਜਿਹੜਾ ਜੀ ਉਹ ਕਰਨਗੇ, ਪਰ ਨਰਿੰਦਰ ਮੋਦੀ ਆਏ ਤੇ ਚਲੇ ਗਏ। ਅਕਾਲੀ ਦਲ ਵਾਲੇ ਜਿਹੜੇ ਜੀ ਉਹਨਾਂ ਦੇ ਮੂੰਹ ਵੱਲ ਵੇਖਦੇ ਰਹਿ ਗਏ। ਸ਼ਾਇਦ ਇਹ ਕਿਹਾ ਜਾ ਸਕਦਾ ਜੀ ਕਿ ਆਉਂਦੇ ਦਿਨਾਂ ਦੇ ਦੌਰਾਨ ਸਿਆਸੀ ਤੌਰ ਦੇ ਉੱਤੇ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਫੇਰ ਕਰਨਗੇ ਕਿ ਪ੍ਰਧਾਨ ਮੰਤਰੀ ਆਏ ਤੇ ਤੁਸੀਂ ਉਹਨਾਂ ਤੋਂ ਕੀ ਲਿਆ। ਅੱਜ ਹੀ ਬਿਲਕੁਲ ਉਹ ਟਰੱਕਾਂ ਵਾਲੀ ਗੱਲ ਤੇ ਫੇਰ ਤਾਜ਼ਾ ਹੋਊਗੀ ਕਿ ਟਰੱਕਾਂ ਦੇ ਟਰੱਕ ਭਰ ਗਏ, ਉਹ ਕਿੱਥੇ ਛੱਡ ਜਾਂਦੇ ਨੇ ਜਾਂ ਰਾਹ ਦੇ ਵਿੱਚ ਹੀ ਕੋਈ ਉਹਨਾਂ ਨੂੰ ਲੁੱਟ ਲੈਂਦਾ। ਤੇ ਅੱਗੇ ਨਾਲ ਇਹ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਚੰਡੀਗੜ੍ਹ ਦੇ ਲੋਕ ਹੈ ਜਿਹੜੇ ਉਹ ਬਹੁਤ ਪਰੇਸ਼ਾਨ ਹੋਏ ਕੱਲ। ਜਿਹੜੇ ਲੋਕ ਸੀਗੇ ਜੀ ਉਹ ਤੁਸੀਂ ਇਹ ਕਹਿ ਲਓ ਕਿ ਗਾਲਾਂ ਹੀ ਜਿਹੜੀਆਂ ਉਹ ਕੱਢ ਰਹੇ ਸੀਗੇ ਜੀ ਕਿ ਜਿਹੜਾ ਪ੍ਰਸ਼ਾਸਨ ਸੀਗਾ ਉਹ ਤਾਂ ਕਰਦਾ ਰਿਹਾ ਜੀ ਨਮੋ, ਪਰ ਲੋਕ ਜਿਹੜੇ ਸੀ ਉਹ ਤੰਗ ਹੁੰਦੇ ਰਹੇ ਔਰ ਥਾਂ ਦੇ ਉੱਤੇ ਟ੍ਰੈਫਿਕ ਜਿਹੜੇ ਸੀ ਉਹ ਰੋਕੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਇੱਥੋਂ ਚੰਡੀਗੜ੍ਹ ਤੋਂ ਤੁਰ ਕੇ, ਇਹ ਆਖਿਆ ਕਿ ਉਹ ਮਾਫੀ ਚਾਹੁੰਦੇ ਨੇ ਕਿ ਲੋਕਾਂ ਨੂੰ ਜਿਹੜੀ ਆ ਉਹ ਪਰੇਸ਼ਾਨੀ ਹੋਈ ਆ ਉਹਨਾਂ ਦੇ ਇਸ ਦੌਰੇ ਦੇ ਦੌਰਾਨ। ਪਰੇਸ਼ਾਨੀ ਵੀ ਇੰਨੀ ਜਿਹੜੀ ਸੀ ਹੋਈ, ਸਕੂਲ ਦੀਆਂ ਬੱਸਾਂ ਜਿਹੜੀਆਂ ਸੀਗੀਆਂ ਉਹ ਰੋਕ ਦਿੱਤੀਆਂ ਗਈਆਂ, ਸਕੂਲ ਬੰਦ ਕਰ ਦਿੱਤੇ ਗਏ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਅਧਿਕਾਰੀਆਂ ਤੋਂ ਪੁੱਛਣਗੇ ਕਿ ਸਕੂਲ ਜਿਹੜੇ ਸੀ ਉਹ ਕਿਉਂ ਬੰਦ ਕੀਤੇ ਗਏ। ਸਕੂਲ ਜਿਹੜੇ ਆ ਉਹ ਬੰਦ ਨਹੀਂ ਸੀ ਹੋਣੇ ਚਾਹੀਦੇ। ਜਿਹੜਾ ਮੈਂ ਪਹਿਲਾਂ ਵੀ ਇੱਕ ਦਿਨ ਕਵਰ ਕੀਤਾ ਸੀਗਾ ਜੀ 2 ਦਿਨ ਪਹਿਲਾਂ ਕਿ ਇੱਕ ਜਿਹੜਾ ਸ਼ਮਸ਼ਾਨ ਘਾਟ ਆ ਉਹਨੂੰ ਬੰਦ ਰੱਖਿਆ ਜਾਊਗਾ। ਇੱਕ ਕਾਰਗਿਲ ਦੀ ਲੜਾਈ ਦੇ ਦੌਰਾਨ ਸ਼ਹੀਦ ਹੋਣ ਵਾਲੇ ਜਿਹੜੇ ਵਿਅਕਤੀ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਦੀ ਡੈਥ ਹੋ ਗਈ ਸ਼ਾਮ ਤੱਕ, ਕਿਉਂਕਿ ਪੁਲਿਸ ਨੇ ਉੱਥੋਂ ਡੇਰਾ ਨਾ ਚੁੱਕਿਆ ਤੇ ਉਹਨਾਂ ਦੀ ਜਿਹੜੀ ਡੈਡ ਬੋਡੀ ਸੀ ਉਹਦਾ ਸੰਸਕਾਰ ਜਿਹੜਾ ਦੀ ਉਹ ਨਹੀਂ ਕੀਤਾ ਜਾ ਸਕਿਆ। ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸੀ ਸੀਗੇ ਉਹਨਾਂ ਨੂੰ ਫੜ ਲਿਆ। ਇੱਕ ਪੱਤਰਕਾਰ ਨੇ ਜੀ ਜ਼ੀਰਕਪੁਰ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਪਿਤਾ ਜਿਹੜੇ ਕਿ 90 ਸਾਲ ਦੇ ਨੇ,
ਉਹਨਾਂ ਨੂੰ ਪੁਲਿਸ ਇਹ ਕਹਿ ਕੇ ਘਰੋਂ ਲੈ ਗਈ ਕਿ ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹਨਾਂ ਦੀ ਕੋਈ ਮੀਟਿੰਗ ਹੋ ਰਹੀ ਹੈ। ਉਹਨਾਂ ਨੂੰ ਜਾ ਕੇ ਥਾਣੇ ਦੇ ਵਿੱਚ ਪਤਾ ਲੱਗਿਆ ਜੀ ਕਿ ਉੱਥੇ ਉਹਨਾਂ ਨੂੰ ਅਰੈਸਟ ਜਿਹੜੀ ਉਹਨਾਂ ਦੀ ਪਾਤੀ ਗਈ। ਇਹਨਾਂ ਨੇ ਥਾਂ ਦੇ ਉੱਤੇ ਜਿਹੜਾ ਸੀਗਾ ਜੀ ਉਹ ਫੋਨ ਕੀਤੇ, ਕਿਸੇ ਨੇ ਉਹਨਾਂ ਦਾ ਜਿਹੜਾ ਸੀਗਾ ਜੀ ਫੋਨ ਨਹੀਂ ਚੁੱਕਿਆ ਤੇ ਉਹਨਾਂ ਦੇ ਬਜ਼ੁਰਗ ਜਿਹੜੇ ਸਨ ਉਹਨਾਂ ਨੂੰ ਸਾਰੀ ਰਾਤ ਥਾਣੇ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਕੱਟਣੀ ਪਈ। ਇਹ ਕਿਹਾ ਗਿਆ ਜੀ ਕਿ ਸੀਨੀਅਰ ਜਿਹੜੇ ਸਨ ਜੀ ਉਹ ਬਹੁਤ ਸਾਰੇ ਚੁੱਕੇ ਪੁਲਿਸ ਨੇ ਕਿ ਕਾਂਗਰਸੀ ਜਿਹੜੇ ਨੇ ਉਹ ਕੋਈ ਵਿਰੋਧਤਾ ਜਿਹੜੀ ਹੈ ਜੀ ਉਹ ਨਾ ਕਰਨ ਨਰਿੰਦਰ ਮੋਦੀ ਹੋਰਾਂ ਦੇ ਜਿਹੜੇ ਦੌਰੇ ਦੀ। ਔਰ ਜਿਹੜਾ ਮਨੋਰਥ ਸੀਗਾ ਜੀ ਇਸ ਰੈਲੀ ਦਾ ਉਹ ਜਿਹੜਾ ਜੀ ਆਪਣੇ ਆਪ ਦੇ ਵਿੱਚ ਹੀ ਇੱਕ ਕੰਟਰੋਵਰਸੀ ਦੇ ਵਿੱਚ ਜਿਹੜਾ ਸੀਗਾ ਉਹ ਘਿਰਿਆ ਰਿਹਾ, ਕਿਉਂਕਿ ਜਿਹੜੇ ਫਲੈਟਾਂ ਦੀਆਂ ਚਾਬੀਆਂ ਪ੍ਰਧਾਨ ਮੰਤਰੀ ਨੇ ਜਿਹੜੀਆਂ ਦੇਣੀਆਂ ਸੀਗੀਆਂ ਜੀ ਇਹਦੇ ਉੱਤੇ ਕਈ ਤਰ੍ਹਾਂ ਦੀਆਂ ਉਂਗਲਾਂ ਉੱਠੀਆਂ ਨੇ ਇਸ ਜਿਹੜਾ ਰੈਲੀ ਸੀ ਉਹਦੇ ਉੱਤੇ, ਕਿਉਂਕਿ ਫਲੈਟ ਗਰੀਬ ਵਰਗ ਨੂੰ ਨਹੀਂ ਸਗੋਂ ਜਨਰਲ ਸਕੀਮ ਦੇ ਤਹਿਤ ਡਰਾ ਦੇ ਰਾਹੀਂ ਜਿਹੜਾ ਜੀ ਉਹ ਨਿਕਲੇ। ਚੰਡੀਗੜ੍ਹ ਦੇ ਭਾਜਪਾ ਦੇ ਆਗੂ ਜਿਹੜੇ ਸੀਗੇ ਜੀ ਉਹ ਵੀ ਇਸ ਸਾਰੇ ਸਮਾਗਮ ਤੋਂ ਦੂਰ ਰਹੇ। ਜਿਹੜਾ ਕੁਝ ਇੱਥੇ ਟਰਮੀਨਲ ਦੇ ਉੱਤੇ ਜਿਹੜਾ ਸੀਗਾ ਜੀ ਉਹ ਹੋ ਗਿਆ, ਇਸ ਕਰਕੇ ਜਿਹੜੀ ਰੈਲੀ ਭਾਰਤੀ ਜਨਤਾ ਪਾਰਟੀ ਨੇ ਕੀਤੀ ਜੀ ਇੱਥੇ ਜਾ ਕੇ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚੋਂ ਬਹੁਤੇ ਜਿਹੜੇ ਅਕਾਲੀ ਦਲ ਵਾਲੇ ਸਨ ਉਹ ਗਾਇਬ ਰਹੇ। ਇੱਥੇ ਮੁੱਖ ਮੰਤਰੀ ਜਿਹੜੇ ਸਨ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਉਹ ਜ਼ਰੂਰ ਪਹੁੰਚੇ, ਪਰ ਡਿਪਟੀ ਮੁੱਖ ਮੰਤਰੀ ਉੱਥੇ ਨਹੀਂ ਆਏ। ਸ਼ਾਇਦ ਉਹਨਾਂ ਨੂੰ ਵੀ ਇਹ ਲੱਗਿਆ ਜੀ ਕਿ ਜਿਵੇਂ ਮੋਦੀ ਹੋਰੀ ਉਹਨਾਂ ਦਾ ਮੂੰਹ ਵੱਟ ਕੇ ਉੱਥੋਂ ਆ ਗਏ ਨੇ, ਗੱਲ ਨਹੀਂ ਉਹਨਾਂ ਨੇ ਸੁਣੀ, ਇਸ ਕਰਕੇ ਜਿਹੜਾ ਸੀਗਾ ਜੀ ਇੱਥੇ ਉਹ ਨਹੀਂ ਗਏ ਜੀ। ਤੇ ਅੱਗੇ ਆਪਾਂ ਹਵਾਈ ਅੱਡਿਆਂ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਜਿਹੜੇ ਹਵਾਈ ਅੱਡੇ ਆ ਉਹ ਚਿੱਟੇ ਹਾਥੀਆਂ ਦੇ ਬਰਾਬਰ। ਬਿਲਕੁਲ, ਐਕਚੁਅਲੀ ਜਿਹੜੇ ਹਵਾਈ ਅੱਡੇ ਨੇ ਜੀ ਉਹ ਪੰਜਾਬ ਦੇ ਵਿੱਚ ਕਈ ਜਿਹੜੇ ਆ ਜੀ ਤੁਸੀਂ ਕਹਿ ਲਓ ਕਿ ਖੁੱਲ ਗਏ ਨੇ, ਉਹਨਾਂ ਦੇ ਵਿੱਚੋਂ ਕਿੰਨੇ ਕੁ ਚੱਲਦੇ ਨੇ। ਇਹ ਹੈ ਜੀ ਜਿਹੜੀ ਹੁਣ ਇਹ ਚਮਕ ਹੈ ਹਵਾਈ ਅੱਡਿਆਂ ਦੀ, ਉਹ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਜੀ ਉਹ ਚੰਗੀ ਤਰ੍ਹਾਂ ਝੰਜੋੜਨ ਜਿਹੜੀ ਆ ਜੀ ਉਹ ਲੱਗੀ ਆ। ਇਹਨਾਂ ਹਵਾਈ ਅੱਡਿਆਂ ਦਾ ਬਿਜਲੀ ਤੇ ਪਾਣੀ ਦਾ ਖਰਚ ਜਿਹੜਾ ਜੀ ਉਹ ਕਈ ਗੁਣਾ ਵੱਧ ਗਿਆ। ਇਹਨਾਂ ਦੇ ਘਾਟੇ ਜਿਹੜੇ ਨੇ ਵਧਣ ਲੱਗੇ ਨੇ, ਕਿਉਂਕਿ ਇੱਥੇ ਫਲਾਈਟਸ ਤਾਂ ਆਉਂਦੀਆਂ ਨੇਗੀਆਂ ਜੀ। ਦੇਸ਼ ਦੇ ਹਵਾਈ ਅੱਡਿਆਂ ਦਾ ਰੋਜ਼ ਦਾ ਤਕਰੀਬਨ 1 ਕਰੋੜ ਰੁਪਈਆ ਇਕੱਲਾ ਬਿਜਲੀ ਪਾਣੀ ਦਾ ਖਰਚਾ ਜੀ ਦੇਸ਼ ਦਾ। ਔਰ ਬਠਿੰਡੇ ਦਾ ਹਵਾਈ ਅੱਡਾ ਤਾਂ ਚੱਲਿਆ ਹੀ ਨਹੀਂ ਆ, ਪਰ ਇਹਦਾ ਫੇਰ ਵੀ ਰੋਜ਼ ਦਾ 1000 ਰੁਪਏ ਬਿਜਲੀ ਦਾ ਖਰਚਾ ਹੈ। ਅੰਮ੍ਰਿਤਸਰ ਦਾ ਕਮਾਂਤਰੀ ਹਵਾਈ ਅੱਡੇ ਦਾ ਬਿਜਲੀ ਤੇ ਪਾਣੀ ਦਾ ਰੋਜ਼ ਦਾ ਖਰਚ 2 ਲੱਖ ਰੁਪਏ ਨੂੰ ਜਿਹੜਾ ਜੀ ਉਹ ਟੱਪਦਾ। ਜਿਹੜਾ ਉਦਘਾਟਨ ਹੁਣ ਕੀਤਾ ਗਿਆ ਜੀ ਇੱਥੇ ਮੋਹਾਲੀ ਦੇ ਵਿੱਚ, ਇਹ ਤਾਂ ਸ਼ੁਰੂ ਹੋ ਗਿਆ, ਪਰ ਬਠਿੰਡੇ ਦਾ ਹਵਾਈ ਅੱਡਾ 3 ਸਾਲ ਹੋ ਗਏ ਉਹਨੂੰ ਬਣੇ ਨੂੰ, ਅਰੇ ਤੱਕ ਇਹਦਾ ਜਿਹੜਾ ਜੀ ਉਦਘਾਟਨ ਨਹੀਂ ਹੋਇਆ। ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਹਦੇ ਉੱਤੇ ਕੋਈ 16.5 ਕਰੋੜ ਰੁਪਏ ਜਿਹੜੇ ਨੇ ਜੀ ਉਹ ਖਰਚੇ ਗਏ ਨੇ। ਏਅਰਪੋਰਟ ਅਥਾਰਟੀ ਆਫ ਇੰਡੀਆ ਜਿਹੜੀ ਹੈ ਜੀ ਉਹ ਦੱਸਦੀ ਹੈ ਕਿ ਇਸ ਵੇਲੇ ਮੁਲਕ ਭਰ ਦੇ ਵਿੱਚ 46 ਹਵਾਈ ਅੱਡੇ ਨੇ, 19 ਸਿਵਲ ਇਨਕਲੇਵ ਜਿਹੜੇ ਨੇ ਉਹ ਚੱਲ ਰਹੇ ਨੇ, ਜਦੋਂ ਕਿ 30 ਹਵਾਈ ਅੱਡੇ ਹਾਲੇ ਜਿਹੜੇ ਉਹ ਚੱਲੇ ਨੇਗੇ। ਏਅਰਪੋਰਟ ਅਥਾਰਟੀ ਦਾ ਸਾਲਾਨਾ ਬਜਟ ਜਿਹੜਾ ਜੀ ਉਹ ਹਰ ਵਾਰੇ ਘਟ ਰਿਹਾ, ਜਦੋਂ ਕਿ ਬਿਜਲੀ ਪਾਣੀ ਦਾ ਖਰਚਾ ਜਿਹੜਾ ਜੀ ਉਹ ਵੱਧ ਰਿਹਾ। ਬਠਿੰਡੇ ਦੇ ਹਵਾਈ ਅੱਡੇ ਦੇ ਉੱਤੇ ਹੁਣ ਤੱਕ ਕਰੀਬ 40 ਕਰੋੜ ਰੁਪਇਆ ਖਰਚਿਆ ਜਾ ਚੁੱਕਿਆ। ਸੁਰੱਖਿਆ ਬਿਜਲੀ ਪਾਣੀ ਦਾ ਖਰਚਾ ਵੱਖਰਾ ਪੈ ਰਿਹਾ ਜੀ। 10 ਲੱਖ ਰੁਪਏ ਇਕੱਲੇ ਬਿਜਲੀ ਦੇ ਬਿੱਲ ਜਿਹੜੇ ਉਹ ਤਾਰੇ ਜਾ ਚੁੱਕੇ ਨੇ ਜੀ। ਔਰ ਇਹਦੇ ਨਾਲ ਇਹ ਹੈ ਜੀ ਕਿ ਜਿਹੜੇ ਹਵਾਈ ਅੱਡੇ ਨੇ ਉਹ ਕਾਗਜ਼ਾਂ ਦੇ ਵਿੱਚ ਜ਼ਰੂਰ ਬਣ ਗਏ ਨੇ, ਪਰ ਰੀਅਲ ਦੇ ਵਿੱਚ ਇਹਦਾ ਜਿਹੜਾ ਜੀ ਉਹ ਫਾਇਦਾ ਕੋਈ ਨਹੀਂ ਅਜੇ ਕਿਸੇ ਨੂੰ ਹੋ ਰਿਹਾ, ਜਦੋਂ ਕਿ ਇਹਦਾ ਜਿਹੜਾ ਖਰਚਾ ਜੀ ਉਹ ਜ਼ਰੂਰ ਵੱਧ ਰਿਹਾ ਔਰ ਸਾਰੇ ਦਾ ਸਾਰਾ ਇਹ ਖਜ਼ਾਨੇ ਦੇ ਉੱਤੇ ਪੈ ਰਿਹਾ। ਹਾਂਜੀ ਜੀ, ਬਿਲਕੁਲ ਭਾਰ ਤੇ ਪੈਣਾ ਹੀ ਹੈਗਾ। ਤੇ ਅੱਗੇ ਗੱਲ ਕਰੀਏ ਜੀ, ਹਰਿਆਣਾ, ਚੰਡੀਗੜ੍ਹ ਤੇ ਪੰਜਾਬ ਦੇ ਕੁਝ ਕੁ ਸ਼ਹਿਰਾਂ ਦੇ ਵਿੱਚ ਜਿਹੜੀ ਮੀਟ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਐਕਚੁਅਲੀ ਜਿਹੜੀ ਪਾਬੰਦੀ ਹੈ ਨਾ ਜੀ, ਇਹ ਮੁੰਬਈ ਤੋਂ ਸ਼ੁਰੂ ਹੋ ਕੇ ਇਸ ਪਾਸੇ ਵੱਲ ਨੂੰ ਜਿਹੜੀ ਆਈ ਹੈ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਦਾਲਤ ਸੀਗੀ ਉਹਨੇ ਆਪਣੇ ਮਹਾਰਾਸ਼ਟਰ ਦੀ, ਉਹਨੇ ਹਾਈ ਕੋਰਟ ਨੇ ਕਿਹਾ ਸੀਗਾ ਜੀ ਕਿ ਇਹ ਪਾਬੰਦੀ ਜਿਹੜੀ ਇਉਂ ਨਹੀਂ ਲਾਈ ਜਾ ਸਕਦੀ। 11 ਤਰੀਕ ਤੋਂ ਲੈ ਕੇ 19 ਤਰੀਕ ਤੱਕ, 11 ਤੋਂ 19 ਸਤੰਬਰ ਤੱਕ ਜੈਨ ਧਰਮ ਦੇ ਤਿਉਹਾਰ ਜਿਹੜੇ ਹੁੰਦੇ ਨੇ ਜੀ, ਵੇਖਾ ਵੇਖੀ ਜਿਹੜੇ ਸੂਬਿਆਂ ਵਾਲੇ ਨੇ ਆਪਣੇ ਵੋਟ ਬੈਂਕ ਪੱਕੇ ਕਰਨ ਦੇ ਵਾਸਤੇ ਉਹ ਮੀਟ ਦੇ ਉੱਤੇ ਜਿਹੜੀ ਹੈ ਜੀ ਉਹ ਪਾਬੰਦੀ ਲਾ ਰਹੇ ਨੇ ਜੀ। ਮੁੰਬਈ ਨੇ ਜਿਹੜਾ ਜੀ ਉਹ ਫੈਸਲਾ ਵਾਪਸ ਲੈ ਲਿਆ, ਕਿਉਂਕਿ ਨਿਗਮ ਨੇ ਹਾਈ ਕੋਰਟ ਦੇ ਵਿੱਚ ਖੁਲਾਸਾ ਕੀਤਾ। ਹਾਈ ਕੋਰਟ ਨੇ ਕਿਹਾ ਸੀਗਾ 2 ਦਿਨਾਂ ਦੇ ਵਿੱਚ ਮੈਨੂੰ ਦੱਸੋ ਕਿ ਇਹ ਪਾਬੰਦੀ ਜਿਹੜੀ ਆ ਤੁਸੀਂ ਕਿੱਥੋਂ ਨਵੀਂ ਜਿਹੜੀ ਆ ਉਹ ਕੱਢ ਲਈ ਆ। ਪਹਿਲਾਂ ਤਾਂ ਕਦੀ ਇਦਾਂ ਦੀ ਪਾਬੰਦੀ ਜਿਹੜੀ ਆ ਉਹ ਨਹੀਂ ਲੱਗੀ। ਹੁਣ ਮੁੰਬਈ ਨੇ ਜਾ ਕੇ ਜਿਹੜਾ ਦੀ ਅਦਾਲਤ ਦੇ ਵਿੱਚ ਜਿਹੜਾ ਆਪਣਾ ਹਲਫਨਾਮਾ ਦਿੱਤਾ, ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹਨਾਂ ਨੇ ਮੀਟ ਦੇ ਉੱਤੇ ਲੱਗੀ ਜਿਹੜੀ ਪਾਬੰਦੀ ਸੀ ਉਹ ਵਾਪਸ ਲੈ ਲਈ ਹੈ। ਇੱਥੇ ਜਿਹੜੇ ਸ਼ਿਵ ਸੈਨਿਕ ਨੇ ਜੀ ਉਹਨਾਂ ਨੇ ਤਕੜਾ ਵਿਰੋਧ ਕੀਤਾ ਸੀਗਾ ਇਹਦਾ ਕਿ ਇਉਂ ਜਿਹੜੀ ਹੈ ਜੀ ਉਹ ਪਾਬੰਦੀ ਨਹੀਂ ਲੱਗਣੀ ਚਾਹੀਦੀ। ਹੁਣ ਰਾਜਸਥਾਨ ਦੇ ਨਾਲ ਛੱਤੀਸਗੜ੍ਹ ਦੇ ਵਿੱਚ ਵੀ ਜਿਹੜੀ ਹੈ ਜੀ ਇਹ ਮੀਟ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਤੀ। ਜਿਹੜਾ ਗਣੇਸ਼ ਚਤੁਰਥੀ ਤਿਉਹਾਰ ਆ ਉਹਦੇ ਚੱਲਦਿਆਂ 8 ਦਿਨ ਦੇ ਵਾਸਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਈ ਗਈ ਹੈ। ਲੁਧਿਆਣੇ ਦੇ ਵਿੱਚ ਵੀ ਜਿਹੜੀ ਹੈ ਜੀ ਇਹ ਪਾਬੰਦੀ ਦੱਸੀ ਗਈ ਆ, ਜਿੱਥੇ ਕਿ 1 ਹਫ਼ਤੇ ਦੇ ਵਾਸਤੇ ਹੁਣ ਕੋਈ ਮੀਟ ਦੀ ਵਿਕਰੀ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਸਰਕਾਰੀ ਤੌਰ ਦੇ ਉੱਤੇ ਪਹਿਲਾਂ ਕਦੀ ਜਿਹੜਾ ਜੀ
ਇਦਾਂ ਨਹੀਂ ਹੋਇਆ ਜਿਹੋ ਜਿਹਾ ਇਹ ਪਹਿਲੀ ਵਾਰੀ ਜਿਹੜਾ ਜੀ ਹੋ ਰਿਹਾ ਕਿ ਇੰਨੇ ਦਿਨਾਂ ਦੇ ਵਾਸਤੇ ਮੀਟ ਦੇ ਉੱਤੇ ਜਿਹੜੀ ਹੈ ਜੀ ਉਹ ਪਾਬੰਦੀ ਲੱਗ ਰਹੀ ਹੈ, ਜਿਹਨੂੰ ਕਿ ਵੋਟ ਬੈਂਕ ਦੇ ਨਾਲ ਜੋੜ ਕੇ ਜਿਹੜਾ ਨਾ ਜੀ ਉਹ ਦੇਖਿਆ ਜਾ ਰਿਹਾ ਕਿ ਸਿਰਫ ਜੈਨ ਭਾਈਚਾਰੇ ਦੀਆਂ ਜਿਹੜੀਆਂ ਵੋਟਾਂ ਨੇ ਉਹ ਪੱਕੀਆਂ ਹੋ ਜਾਣ ਤੇ ਬਾਕੀ ਕਦੀ ਇੰਨੇ ਦਿਨਾਂ ਦੇ ਵਾਸਤੇ ਸ਼ਰਾਬ ਮੀਟ ਦੇ ਉੱਤੇ ਜਿਹੜੀ ਹੈ ਜੀ ਉਹ ਪਾਬੰਦੀ ਨਹੀਂ ਲੱਗੀ। ਇਹ ਵੀ ਦੱਸੀਏ ਕਿ ਸਿਰਫ ਮੀਟ ਦੇ ਉੱਤੇ ਜਿਹੜੀ ਹੈ ਜੀ ਇਹ ਪਾਬੰਦੀ ਲਾਈ ਗਈ ਹੈ ਜੈਨੀਆਂ ਦੇ ਕਰਕੇ। ਉਹਨਾਂ ਨੇ ਕਿਹਾ ਕਿ ਇਹਨਾਂ ਦਿਨਾਂ ਦੇ ਦੌਰਾਨ ਜਾਨਵਰਾਂ ਦੀਆਂ ਹੱਤਿਆਵਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ। ਬਿਲਕੁਲ ਜੀ, ਵੋਟਾਂ ਦੀ ਖਾਤਰ ਹੈ। ਵੈਸੇ ਜਾਨਵਰਾਂ ਦੀ ਹੱਤਿਆ ਤੇ ਕਦੀ ਵੀ ਨਹੀਂ ਹੋਣੀ ਚਾਹੀਦੀ, ਇਹ ਦਿਨਾਂ ਦਾ ਗੇੜ ਨੇ, ਕਦੀ ਵੀ ਨਹੀਂ ਹੋਣੀ ਚਾਹੀਦੀ। ਤੇ ਜੀ ਅੱਗੇ ਗੱਲ ਕਰਦੇ ਆ ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਨਾਂ ਦੇ ਵਿੱਚ ਸਭ ਕੁਝ ਅੱਛਾ ਨਹੀਂ ਚੱਲ ਰਿਹਾ। ਇਹਨਾਂ ਨੇ ਵੱਖ-ਵੱਖ ਸਰਾਵਾਂ ਬਣਾਉਣ ਦੀ ਯੋਜਨਾ ਬਣਾਈ ਹੈ। ਇਹ ਜਦੋਂ ਜੀ ਤੁਸੀਂ ਜਿਹੜਾ ਜੀ ਉਹ ਕਹਿ ਲਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਕਮੇਟੀ ਦੇ ਆਗੂ ਜਿਹੜੇ ਜੀ ਉਹਨਾਂ ਦੇ ਵਿਚਾਲੇ ਜਿਹੜੀ ਸ਼ਬਦੀ ਜੰਗ ਜਾਂ ਉਹ ਸਿੱਧੀ ਜਿਹੜੀ ਜੰਗ ਆ ਉਹ ਛਿੜੀ ਹੋਈ ਆ। ਅਕਸ਼ੇ ਕੁਮਾਰ ਵਾਲੀ ਫਿਲਮ ਨੂੰ ਲੈ ਕੇ ਵੀ ਉਹਨਾਂ ਨੇ ਕਲੀਨ ਚਿੱਟ ਦੇਤੀ। ਇਹ ਕਹਿੰਦੇ ਤੁਸੀਂ ਕੌਣ ਹੁੰਦੇ ਹੋ ਜਿਹੜੀ ਕਲੀਨ ਚਿੱਟ ਦੇਣ ਵਾਲੇ। ਇਦਾਂ ਦੀਆਂ ਜਿਹੜੀਆਂ ਜੀ ਉਹ ਆਪਸੀ ਜਿਹੜੀਆਂ ਸ਼ਬਦੀ ਨੇ ਉਹ ਜੰਗ ਉਹ ਜ਼ਰੂਰ ਚੱਲ ਰਹੀ ਹੈ, ਪਰ ਇਹਨਾਂ ਦੀ ਆਪਸੀ ਜਿਹੜੀ ਇੱਕ ਦੂਜੇ ਤੋਂ ਮੂਹਰੇ ਵਧਣ ਦੀ ਜੰਗ ਹੈ ਉਹਦੇ ਵਿੱਚ ਸ਼ਾਇਦ ਇਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੀ ਜਿਹੜੀ ਸੰਗਤ ਹੈ, ਜਿਹੜੀ ਯਾਤਰੂ ਨੇ, ਉਹਨਾਂ ਨੂੰ ਜ਼ਰੂਰ ਥੋੜਾ ਬਹੁਤਾ ਫਾਇਦਾ ਹੋਣ ਵਾਲਾ ਜੀ। ਕਿਉਂਕਿ ਜਿਹੜੇ ਜੀ ਸ਼੍ਰੋਮਣੀ ਦਿੱਲੀ ਕਮੇਟੀ ਦੇ ਵੱਲੋਂ ਵੀ ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਹਰਿਮੰਦਰ ਸਾਹਿਬ ਦੇ ਨੇੜੇ 2 ਜਿਹੜੀਆਂ ਸਰਾਵਾਂ ਨੇ ਉਹਦੇ ਬਣਾਉਣ ਦੀ ਯੋਜਨਾ ਲਿਖੀ ਗਈ ਹੈ, ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਹੋਰ ਸਰਾਵਾਂ ਜਿਹੜੀਆਂ ਜੀ ਉਹ ਉਸਾਰੀਆਂ ਜਾ ਰਹੀਆਂ ਨੇ। ਸ਼੍ਰੋਮਣੀ ਕਮੇਟੀ ਦੇ ਕੋਲੇ ਇਸ ਵੇਲੇ ਹਰਿਮੰਦਰ ਸਾਹਿਬ ਦੇ ਨੇੜੇ ਸ਼੍ਰੀ ਗੁਰੂ ਰਾਮਦਾਸ ਨਿਵਾਸ, ਸ਼੍ਰੀ ਗੁਰੂ ਨਾਨਕ ਨਿਵਾਸ, ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਔਰ ਸ਼੍ਰੀ ਗੁਰੂ ਹਰਗੋਬਿੰਦ ਨਿਵਾਸ, ਮਾਤਾ ਗੰਗਾ ਨਿਵਾਸ, ਬਾਬਾ ਦੀਪ ਸਿੰਘ ਨਿਵਾਸ, ਮਾਤਾ ਭਾਗ ਕੌਰ ਨਿਵਾਸ ਤੇ NRI ਨਿਵਾਸ ਹੈ। ਇਹਦੇ 'ਚ 800 ਕਮਰੇ ਨੇ, ਪਰ ਇਹਦੇ ਵਿੱਚੋਂ ਬਹੁਤੇ ਜਿਹੜੇ ਕਮਰੇ ਨੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਸਟੋਰ ਦੇ ਵਾਸਤੇ ਜਿਹੜੇ ਉਹ ਵਰਤੇ ਜਾਂਦੇ ਨੇ। ਕਮਰਿਆਂ ਦੀ ਘਾਟ ਕਰਕੇ ਇੱਥੇ ਜਿਹੜੇ ਯਾਤਰੂ ਨੇ ਜੀ ਉਹਨਾਂ ਨੂੰ ਅਕਸਰ ਹੀ ਪਰੇਸ਼ਾਨੀ ਜਿਹੜੀ ਆ ਉਹ ਆਉਂਦੀ ਹੈ ਤੇ ਹੁਣ ਹੋਰ ਸਰਾਵਾਂ ਦੀ ਜਿਹੜੀ ਆ ਜੀ ਉਹ ਉਸਾਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਾਰਾਗੜੀ ਗੁਰਦੁਆਰੇ ਦੇ ਨਾਲ ਸਾਰਾਗੜੀ ਸਰਾਂ ਜਿਹੜੀ ਆ ਉਹ ਉਸਾਰੀ ਜਾ ਰਹੀ ਹੈ। ਇਹ 10 ਮੰਜ਼ਿਲਾ ਇਮਾਰਤ ਜਿਹੜੀ ਹੈ ਜੀ ਇਹ ਤਕਰੀਬਨ ਵੰਡ ਕੰਢੇ ਆ। 25 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦੇ 238 ਕਮਰੇ ਬਣਾਏ ਗਏ ਨੇ। ਇੱਥੇ 10 ਮੰਜ਼ਿਲਾ ਜਿਹੜੀ ਸਰਾਂ ਹੈ ਜੀ 2000 ਯਾਤਰੂਆਂ ਨੂੰ ਠਹਿਰਨ ਦਾ ਇਹਦੇ ਵਿੱਚ ਜਿਹੜਾ ਜੀ ਉਹ ਪ੍ਰਬੰਧ ਜਿਹੜਾ ਜੀ ਉਹ ਹੋਊਗਾ। ਇਸੇ ਤਰੀਕੇ ਦੇ ਨਾਲ ਭਾਈ ਗੁਰਦਾਸ ਦੇ ਨਾਲ ਲੱਗਦੇ ਗੁਰੂ ਨਾਨਕ ਕੰਨਿਆ ਸਕੂਲ ਦੇ ਜਿਹੜੀ ਬਿਲਡਿੰਗ ਖਾਲੀ ਹੋ ਚੁੱਕੀ ਹੈ ਜੀ, ਉੱਥੇ ਵੀ ਸਰਾਂ ਜਿਹੜੀ ਆ ਉਹ ਬਣਾਈ ਜਾ ਰਹੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਕਹਿੰਦੇ ਨੇ ਕਿ ਦਿੱਲੀ ਕਮੇਟੀ ਦੇ ਵੱਲੋਂ ਹਰਿਮੰਦਰ ਸਾਹਿਬ ਦੇ ਨੇੜੇ 2 ਸਰਾਵਾਂ ਉਸਾਰਨ ਦੀ ਜਿਹੜੀ ਹੈ ਜੀ ਯੋਜਨਾ। ਉਹ ਕਹਿੰਦੇ ਆ ਕਿ ਉਹ ਇੱਥੇ ਹੋਰ ਵੀ ਵੱਡੀ ਥਾਂ ਜਿਹੜੀ ਮਿਲੇ ਜਿੱਥੇ ਵੱਡੀ ਸਰਾਂ ਦੀ ਉਸਾਰੀ ਜਿਹੜੀ ਹੈ ਜੀ ਉਹ ਜਾ ਸਕੇ। ਆਪਾਂ ਅੱਗੇ ਵੀ ਇੱਕ ਦਿਨ ਪਹਿਲਾਂ ਗੱਲ ਕੀਤੀ ਸੀਗੀ ਕਿ ਇਹ ਜਿਹੜੀਆਂ ਸਰਾਵਾਂ ਉਸਾਰੀਆਂ ਤਾਂ ਜਾ ਰਹੀਆਂ ਨੇ ਜੀ, ਜਦੋਂ ਕਿਸੇ ਯਾਤਰੂ ਨੂੰ ਕਮਰਾ ਚਾਹੀਦਾ ਹੁੰਦਾ ਤੇ ਕਿਸੇ ਨੂੰ ਉੱਥੇ ਯਾਤਰੂ ਨੂੰ ਜਿਹੜਾ ਜੀ ਉਹ ਕਮਰਾ ਨਹੀਂ ਮਿਲਦਾ ਜੀ, ਕਿਉਂਕਿ ਜਿਹੜੇ ਬਾਹਰ ਬੈਠੇ ਛੋਟੇ ਵੱਡੇ ਹੋਟਲਾਂ ਵਾਲੇ ਨੇ ਜੀ ਉਹ ਰਲੇ ਹੋਏ ਨੇ। ਉੱਥੇ ਬੈਠਾ ਜਿਹੜਾ ਬੰਦਾ ਉਹਨੂੰ ਉਹਦੇ ਪੈਸੇ ਦਿੰਦੇ ਨੇ, ਜਦੋਂ ਯਾਤਰੂ ਜਾਂਦੇ ਨੇ ਇਹ ਕੋਸ਼ਿਸ਼ ਕਰਦੇ ਨੇ ਕਿ ਬਾਹਰ ਕਿਸੇ ਨੂੰ ਜਿਹੜਾ ਜੀ ਉਹ ਕਮਰਾ ਜਦੋਂ ਹੋਟਲ 'ਚੋਂ ਮਿਲੇ ਤੇ ਉਹਦੀ ਪਰਸੈਂਟੇਜ ਇਹਨਾਂ ਕੋਲੇ ਪਹੁੰਚੇ। ਜਿੰਨੀਆਂ ਮਰਜ਼ੀ ਉਸਾਰ ਲੈਣ ਦੀ, ਜਿੰਨੀ ਦੇਰ ਤੱਕ ਉੱਥੇ ਬੰਦੇ ਬੈਠੇ ਨੇ ਜਿਨ੍ਹਾਂ ਨੇ ਅੰਦਰ ਰਹਿਣ ਹੀ ਨਹੀਂ ਦੇਣਾ, ਉਨੀ ਦੇਰ ਤੱਕ ਇਹ ਕਹਿ ਲਓ ਕਿ ਪੈਸੇ ਜਿਹੜੇ ਆ ਜੀ ਉਹ ਬਲੌਕ ਕਰਨ ਵਾਲੀ ਗੱਲ ਹੀ। ਹਾਂ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਇਹ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਨਕਲੀ ਕੀਟਨਾਸ਼ਕ ਦਵਾਈਆਂ ਦੀ। ਉਹਨਾਂ ਦੇ ਵਿੱਚ ਜਿਹੜੀਆਂ ਬੇਨਿਯਮੀਆਂ ਪਾਈਆਂ ਗਈਆਂ ਉਹਨਾਂ ਦੀ ਪੜਤਾਲ ਹੋਵੇਗੀ। ਪੜਤਾਲ ਤਾਂ ਜਿਹੜੀ ਹੈ ਜੀ ਉਹ ਹੋਣੀ ਹੈ, ਪਰ ਜਿਸ ਦਿਨ ਤੋਂ ਇਹ ਐਕਚੁਅਲੀ ਚੱਲ ਰਿਹਾ ਹੈ, ਕਿਉਂਕਿ ਆਪਾਂ ਪਹਿਲਾਂ ਇਹ ਖਬਰ ਜਿਹੜੀ ਸਾਂਝੀ ਕੀਤੀ ਸੀਗੀ ਕਿ ਜਿਹੜੇ ਬਿਨਾਂ ਟੈਂਡਰ ਤੋਂ ਜਿਹੜੀਆਂ ਦਵਾਈਆਂ ਸੀਗੀਆਂ ਕਰੋੜਾਂ ਰੁਪਏ ਦੀਆਂ ਮੰਗਾ ਲਈਆਂ ਗਈਆਂ ਜੀ। ਔਰ ਇਹ ਦਵਾਈਆਂ ਜਿਹੜੀਆਂ ਸੀਗੀਆਂ ਇਹ ਕਿੱਥੋਂ ਕਿਵੇਂ ਮੰਗਾਈਆਂ ਗਈਆਂ, ਕਿਹਦੀਆਂ ਕੰਪਨੀਆਂ ਸੀਗੀਆਂ, ਇਹ ਆਪਣੇ ਆਪ ਦੇ ਵਿੱਚ ਹਾਲੀ ਭੇਦ ਹੈ ਜੀ। ਜਦੋਂ ਤੋਂ ਚਿੱਟੇ ਮੱਛਰ ਦਾ ਹਮਲਾ ਪੰਜਾਬ ਦੇ ਵਿੱਚ ਹੋਇਆ ਉਦੋਂ ਤੋਂ ਨਕਲੀ ਦਵਾਈਆਂ ਜਿਹੜੀਆਂ ਜੀ ਉਹਦਾ ਹੜ੍ਹ ਆਇਆ ਪਿਆ ਇੱਥੇ ਪੰਜਾਬ ਦੇ ਵਿੱਚ। ਔਰ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਈ ਪਾਸੇ ਤੋਂ ਮਾਰ ਜਿਹੜੀ ਉਹ ਪੈ ਰਹੀ ਆ। ਇਹਦੇ ਉੱਤੇ ਕਿਸੇ ਕੰਪਨੀ ਦਾ ਨਾਮ ਨਹੀਂਗਾ, ਦਵਾਈਆਂ ਦੇ ਉੱਤੇ ਕੋਈ ਮਾਰਕਾ ਨਹੀਂਗਾ, ਕਿੱਥੋਂ ਬਣ ਕੇ ਆਈਆਂ ਨੇ। ਤੋਂ ਬਸ ਠੱਗੀ ਜਿਹੜੀ ਆ ਨਾ ਜੀ ਉਹ ਚੱਲ ਰਹੀ ਹੈ। ਹੁਣ ਇਹ ਪਤਾ ਲੱਗਾ ਜੀ ਕਿ ਜਿਹੜਾ ਚਿੱਟੇ ਮੱਛਰ ਦੀ ਰੋਕਥਾਮ ਦੇ ਵਾਸਤੇ ਜਿਹੜੀਆਂ ਬੇਨਿਯਮੀਆਂ ਨੇ ਉਹ ਇਸ ਵੇਲੇ ਸਰਕਾਰੀ ਨੀਅਤ ਜਿਹੜੀ ਆ ਜੀ ਉਸ ਮਾਮਲੇ 'ਚ ਸ਼ੱਕੀ ਹੋ ਗਈ ਹੈ, ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਹੁਕਮ ਦੇਣ ਤੋਂ ਬਾਅਦ ਅਜੇ ਤੱਕ ਜਿਹੜੀ ਆ ਜੀ ਜਾਂਚ ਮੁਕੰਮਲ ਨਹੀਂ ਹੋਈ। ਇਹ ਕਿਹਾ ਗਿਆ ਸੀਗਾ 3 ਦਿਨਾਂ 'ਚ ਜਾਂਚ ਹੋਊਗੀ, ਕਹਿੰਦੇ ਜੀ ਜਾਂਚ ਜਿਹੜੀ ਆ ਉਹ ਜਾਰੀ ਹੈ। ਇਹ ਕਿਹਾ ਜਾ ਰਿਹਾ ਕਿ ਅੱਖਾਂ ਪੂੰਝਣ ਦੇ ਵਾਸਤੇ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ, ਕਿਉਂਕਿ ਇਹਦੇ ਵਿੱਚ ਵੱਡੇ ਲੋਕਾਂ ਦਾ ਹੱਥ ਜਿਹੜਾ ਜੀ ਉਹ ਦੱਸਿਆ ਗਿਆ। ਕਿਉਂਕਿ ਚਿੱਟੇ ਮੱਛਰ ਦੀ ਰੋਕਥਾਮ ਦੇ ਵੇਲੇ ਜਿਹੜੀਆਂ ਕੀਟਨਾਸ਼ਕ ਦਵਾਈਆਂ ਖਰੀਦੀਆਂ ਗਈਆਂ ਨੇ ਉਹਦੇ ਵਿੱਚ ਬੇਨਿਯਮੀਆਂ ਬਹੁਤ ਜ਼ਿਆਦਾ ਜਿਹੜੀਆਂ ਜੀ ਉਹ ਹੋਈਆਂ ਨੇ। ਹੁਣ ਫਸ ਜਾਣੇ ਨੇ ਮੰਤਰੀ ਤੱਕ ਉੱਤੇ ਆ ਕੇ, ਜਿਹਦੇ ਕਰਕੇ
ਹੁਣ ਜਿਹੜੀ ਆ ਜੀ ਉਹ ਰੋਕਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਜੀ ਉਹ ਪਰੇਸ਼ਾਨ ਨੇ ਕਿ ਕੀ ਹੋ ਗਿਆ, ਪਰ ਰਾਜਸੀ ਮਜਬੂਰੀਆਂ ਕਰਕੇ ਉਹ ਕਿਸੇ ਕਿਸਮ ਦਾ ਕੋਈ ਸਖਤ ਫੈਸਲਾ ਨਾ ਕਦੀ ਪਹਿਲਾਂ ਲਿਆ ਤੇ ਨਾ ਉਹ ਹਾਲ ਦੀ ਘੜੀ ਜਿਹੜਾ ਜੀ ਉਹ ਲੈਣ ਦੇ ਵਾਸਤੇ ਲੱਗਦਾ ਕਿ ਉਹ ਸੁਹਿਰਦ ਨੇ। ਉਹ ਕਹਿੰਦੇ ਪਤਾ ਤਾਂ ਹੈਗਾ ਕਿ ਕਿਤੇ, ਪਰ ਪ੍ਰੋਬਲਮ ਇਹ ਹੈ ਕਿ ਹਾਲਾਤ ਉਹ ਹੋਏ ਪਏ ਨੇ ਜੀ ਵੀ ਕਿਤੇ ਚੋਰੀ ਹੋ ਗਈ ਤੇ ਕੁੱਤੇ ਜਿਹੜੇ ਸੀ ਸੁੰਘਣ ਵਾਲੇ ਲਿਆਂਦੇ ਤੇ ਉਹ ਸਵੇਰ ਤੋਂ ਜਿਹੜਾ ਸੀਗਾ ਜੀ ਉਹ ਸ਼ਾਮ ਤੱਕ ਹੋ ਗਿਆ। ਕਹਿੰਦੇ ਜੀ ਫੜਿਆ ਕਿਉਂ ਨਹੀਂ ਗਿਆ? ਉਹ ਕਹਿੰਦੇ ਕਰੀਏ ਕੀ, ਸੰਘਾ ਕੇ ਤੋਰੀ ਦਾ ਤੇ ਜਾ ਕੇ ਅਫਸਰਾਂ ਦੇ ਕੁਆਟਰਾਂ ਮੂਹਰੇ ਖੜੋ ਜਾਂਦੇ ਨੇ। ਜੀ 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 ਬਿਲਕੁਲ, ਰਲ ਮਿਲ ਕੇ ਬਹੁਤੇ ਕੰਮ ਹੁੰਦੇ। ਤੇ ਅੱਗੇ ਜੀ ਇੱਕ ਕਾਤਰੋਂ ਗੋਲੀ ਕਾਂਡ, ਤੇ ਉਸ ਦੇ ਵਿੱਚ ਜਿਹੜੀ ਧਾਰਾ ਲੱਗੀ ਸੀ 307 ਉਹ ਪੁਲਿਸ ਵਾਲਿਆਂ ਨੇ ਆਪੇ ਹਟਾ ਲਈ। ਇਹ ਦੋ ਭਰਾ ਸੀਗੇ ਜੀ ਜਿਹੜੇ ਸ਼ੇਰਪੁਰ ਦੇ ਰਹਿਣ ਵਾਲੇ, ਤੇ ਦੋਵਾਂ ਭਰਾਵਾਂ ਦੇ ਉੱਤੇ ਪੁਲਿਸ ਨੇ ਗੋਲੀਆਂ ਚਲਾਈਆਂ ਸੀਗੀਆਂ। ਪਿੰਡ ਦੇ ਲੋਕਾਂ ਨੇ ਆ ਕੇ ਪੁਲਿਸ ਵਾਲਿਆਂ ਨੂੰ ਘੇਰ ਲਿਆ ਸੀਗਾ, ਉਹਨਾਂ ਨੂੰ ਨਿਕਲ ਨਹੀਂ ਸੀ ਦਿੱਤਾ, ਨਹੀਂ ਤਾਂ ਹੋ ਸਕਦਾ ਸੀ ਕਿ ਉਹ ਭੱਜ ਜਾਂਦੇ ਬਚ ਕੇ। ਔਰ ਪਹਿਲਾਂ ਤਾਂ ਪਰਚਾ ਨਹੀਂ ਦਰਜ ਕੀਤਾ ਜੀ ਕਈ ਦਿਨ, ਜਦੋਂ ਲਗਾਤਾਰ ਲੋਕਾਂ ਦੇ ਵੱਲੋਂ ਧਰਨੇ ਜਿਹੜੇ ਸੀ ਉਹ ਲਾਏ ਗਏ, ਫਿਰ ਪਰਚਾ ਜਿਹੜਾ ਸੀਗਾ ਉਹ ਦਰਜ ਹੋਇਆ। ਇਹ ਦੋ ਸਕੇ ਭਰਾ ਸੀਗੇ ਜਿਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਪੁਲਿਸ ਵਾਲਿਆਂ ਨੇ ਕੀਤੀ ਸੀਗੀ ਜੀ। ਔਰ ਜਿਹੜੇ ਜਦੋਂ ਪਰਚਾ ਦਰਜ ਹੋਇਆ ਫਿਰ ਇਹਦੇ ਵਿੱਚ ਇਰਾਦਾ ਕਤਲ ਜਿਹੜਾ 307 ਬਣਦਾ ਉਹ ਲਾਈ ਗਈ ਸੀਗੀ। ਔਰ ਜਿਹੜੇ ਪੁਲਿਸ ਵਾਲੇ ਸੀਗੇ ਜੀ ਉਹਨਾਂ ਨੂੰ ਕੋਈ ਸਸਪੈਂਡ ਨਹੀਂ ਕੀਤਾ ਗਿਆ, ਉਹਨਾਂ ਦੀਆਂ ਸਿਰਫ ਬਦਲੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। ਹੁਣ ਤੁਸੀਂ ਦੇਖੋ ਕਿ ਪੁਲਿਸ ਜਿਹੜੀ ਆ ਜੀ ਉਹ 7 ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਹੜੀ ਧਾਰਾ 307 ਲਾਈ ਸੀਗੀ ਉਹ ਹਟਾ ਦਿੱਤੀ ਹੈ ਜੀ। ਔਰ ਹੋਰ ਦੋ ਜਿਹੜੀਆਂ ਜੀ ਉਹ ਧਾਰਾਵਾਂ ਲਾਤੀਆਂ ਨੇ, ਜਿਹਦੇ ਤਹਿਤ ਪੁਲਿਸ ਆਪਣੇ ਪੱਧਰ ਦੇ ਉੱਤੇ ਹੀ ਉਹਨਾਂ ਦੀ ਜ਼ਮਾਨਤ ਜਿਹੜੀ ਆ ਜੀ ਉਹ ਲੈ ਸਕਦੀ ਹੈ, ਭਾਵ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਜੀ। ਨਵਾਂ ਜਿਹੜਾ ਕੇਸ ਦਰਜ ਕੀਤਾ ਗਿਆ ਉਹਦੇ ਵਿੱਚ ASI ਕੇਵਲ ਕ੍ਰਿਸ਼ਨ, ਹੌਲਦਾਰ ਦਲਜੀਤ ਸਿੰਘ, ਗੁਰਤੇਜ ਸਿੰਘ, ਤਰਨਜੀਤ ਸਿੰਘ, ਭੁਪਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਅਮਰਜੀਤ ਸਿੰਘ ਸਾਰੇ ਸਿਪਾਹੀ ਨੇ ਜੀ। ਇਹਨਾਂ ਦੀ ਇੱਕ ਵਾਰੀ ਗ੍ਰਿਫਤਾਰੀ ਮੌਕੇ ਤੇ ਪਾ ਕੇ ਜ਼ਮਾਨਤ ਲੈ ਕੇ ਨਾਲ ਹੀ ਜਿਹੜਾ ਜੀ ਉਹਨੂੰ ਛੱਡ ਦਿੱਤਾ ਗਿਆ। ਔਰ ਇਹਦੀ ਪੁਸ਼ਟੀ ਵੀ ਜਿਹੜੀ ਆ ਜੀ ਹੋ ਗਈ ਹੈ ਕਿ ਪੁਲਿਸ ਨੇ ਇਹ ਜਿਹੜੀ ਦੀ ਧਾਰਾ 307 ਜਿਹੜੀ ਉਹ ਹਟਾ ਕੇ ਛੋਟੀਆਂ ਧਾਰਾਵਾਂ ਲਾ ਕੇ ਉਹਨਾਂ ਦੀ ਕਾਗਜ਼ਾਂ ਦੇ ਵਿੱਚ ਗ੍ਰਿਫਤਾਰੀ ਪਾ ਕੇ ਜ਼ਮਾਨਤ ਜਿਹੜੀ ਉਹ ਲੈ ਲਈ ਹੈ। ਤੋਂ ਇਹਦੇ ਨਾਲ ਜਿਹੜੇ ਲੋਕ ਇੱਕ ਵਾਰੀ ਫੇਰ ਜਿਹੜੇ ਜੀ ਉਹ ਉੱਠ ਕੇ ਖੜੇ ਹੋਏ ਨੇ। ਜਿਹੜੇ SSP ਨੇ ਉਹ ਇਹ ਕਹਿੰਦੇ ਨੇ ਕਿ ਡਾਕਟਰੀ ਰਿਪੋਰਟ ਇਹ ਕਹਿੰਦੀ ਆ ਕਿ ਨੌਜਵਾਨਾਂ ਦੇ ਕੋਈ ਗੋਲੀ ਲੱਗੀ ਹੋਈ ਨਹੀਂ, ਇਸ ਕਰਕੇ 307 ਜਿਹੜੀ ਉਹ ਧਾਰਾ ਹਟਾ ਲਈ ਗਈ ਆ। ਹੁਣ SSP ਸਾਹਿਬ ਤੇ ਜਿਹੜੀ ਪੁਲਿਸ ਹੈ ਜੀ ਉਹਨਾਂ ਨੂੰ ਕੌਣ ਜਿਹੜਾ ਜੀ ਇਹ ਦੱਸੇ ਕਿ ਉਹ ਮੁੰਡੇ ਜਿਹੜੇ ਅਜੇ ਵੀ ਹਸਪੀਟਲ ਦੇ ਵਿੱਚ ਦਾਖਲ ਨੇ ਤੇ ਗੋਲੀ ਹੀ ਉਹਨਾਂ ਦੇ ਲੱਗੀ ਆ, ਜਿਹਦੀ ਵਜ੍ਹਾ ਕਰਕੇ ਉਹ ਇਸ ਵੇਲੇ ਹਸਪੀਟਲ ਦੇ ਵਿੱਚ ਦਾਖਲ ਨੇ ਜੀ। ਜੇ ਉਹਨਾਂ ਦੇ ਗੋਲੀ ਨਹੀਂ ਸੀ ਲੱਗੀ ਤੇ ਫਿਰ ਇਹ ਜਿਹੜਾ ਜੀ ਉਹ ਕਾਹਦੇ ਲਈ ਉੱਥੇ ਦਾਖਲ ਰਹੇ ਜੀ, ਇਹਦਾ ਜਵਾਬ ਕਿਸੇ ਕੋਲੇ ਨਹੀਂ ਜੀ। ਤੇ ਮੇਰਾ ਆਖਰੀ ਸਵਾਲ ਹੋਊਗਾ ਜੀ ਸੁਭਾਸ਼ ਚੰਦਰ ਬੋਸ ਦਾ, ਤੇ ਉਸ ਦੀਆਂ ਕਹਿੰਦੇ ਫਾਈਲਾਂ ਜਨਤਕ ਹੋਈਆਂ। ਐਕਚੁਅਲੀ ਇਹ ਜਿਹੜਾ ਹੈ ਨਾ ਜੀ ਨੇਤਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਦੀਆਂ ਫਾਈਲਾਂ ਜਿਹੜੀਆਂ ਉਹ ਜਨਤਕ ਕਰਨ ਦੀ ਮੰਗ ਜਿਹੜੀ ਆ ਉਹ ਬੜੇ ਵੱਡੇ ਪੱਧਰ ਦੇ ਉੱਤੇ ਉੱਠਦੀ ਰਹੀ ਆ ਸਮੇਂ-ਸਮੇਂ ਤੇ। ਸਰਕਾਰਾਂ ਜਿਹੜੀਆਂ ਜੀ ਉਹ ਇਹਨੂੰ ਰੋਕਦੀਆਂ ਰਹੀਆਂ ਨੇ ਕਿ ਨਹੀਂ ਇਸ ਤਰ੍ਹਾਂ ਨਹੀਂ ਉਹ ਕਰਨੀਆਂ ਜੀ। ਆਜ਼ਾਦੀ ਦੀ ਲੜਾਈ ਦੇ ਵਿੱਚ ਆਜ਼ਾਦ ਹਿੰਦ ਫੌਜ ਨਾਂ ਜਿਹੜੀ ਸੀਗੀ ਉਹਦੀ ਅਗਵਾਈ ਕਰਨ ਵਾਲੇ ਸੁਤੰਤਰਤਾ ਸੰਗਰਾਮੀ ਨੇਤਾ ਜੀ ਸੁਭਾਸ਼ ਚੰਦਰ ਬੋਸ ਹੋਰਾਂ ਦੀ ਜਿਹੜੀ ਸੀਗੀ ਜੀ ਮੌਤ ਉਹ ਅਜੇ ਵੀ ਇੱਕ ਬੁਝਾਰਤ ਬਣੀ ਹੋਈ ਹੈ। ਔਰ ਇਹਦੇ ਕਰਕੇ ਉਹਨਾਂ ਦੀ ਜਿਹੜੀ ਮੌਤ ਸੀ ਉਹਨੂੰ ਲੈ ਕੇ ਬੜੀ ਜਿਹੜੀ ਜਨਤਕ ਬਹਿਸ ਹੈ, ਬੁੱਧੀਜੀਵੀਆਂ ਦੇ ਵਿਚਾਲੇ ਜਿਹੜੀ ਬਹਿਸ ਹੈ ਉਹ ਚੱਲਦੀ ਰਹੀ ਹੈ। 18 ਅਗਸਤ 1945 ਨੂੰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਸਵਾਰ ਸਨ। ਪਰ ਇਹਦੇ ਬਾਰੇ ਕਈ ਆਪਾ ਵਿਰੋਧੀ ਗੱਲਾਂ ਵੀ ਸਾਹਮਣੇ ਆਈਆਂ ਸੀ ਕਿ ਉਹਦੇ ਵਿੱਚ ਉਹਨਾਂ ਦੀ ਡੈਥ ਨਹੀਂ ਸੀ ਹੋਈ, ਉਹ ਜਿਉਂਦੇ ਰਹੇ। ਉਹ ਲੰਮਾ ਸਮਾਂ ਤੱਕ ਜਿਹੜਾ ਜੀ ਜਿਉਂਦੇ ਰਹੇ, ਭਾਰਤ ਦੇ ਵਿੱਚ ਰਹੇ। ਇਹ ਕਿਹਾ ਜਾਂਦਾ ਹੈ ਕਿ ਬ੍ਰਿਟਿਸ਼ ਦੇ ਨਾਲ ਜਿਹੜਾ ਇੱਕ ਸਾਈਨ ਸੀਗਾ ਸਰਕਾਰ ਦਾ ਕਿ ਜੇ ਉਹ ਜਿਉਂਦੇ ਰਹਿੰਦੇ ਨੇ ਤੇ ਉਹਨਾਂ ਨੂੰ ਹਵਾਲੇ ਜਿਹੜਾ ਜੀ ਉਹ ਕੀਤਾ ਜਾਊਗਾ, ਜਿਹਦੇ ਕਰਕੇ ਇਹ ਬੜਾ ਕੁਝ ਜਿਹੜਾ ਸੀਗਾ ਭੇਦ ਹੀ ਬਣਿਆ ਹੋਇਆ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਜਿਹੜੀ ਮਮਤਾ ਬੈਨਰਜੀ ਨੇ ਉਹਨਾਂ ਨੇ ਇਹ ਕਿਹਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਲ ਜੁੜੀਆਂ ਹੋਈਆਂ 64 ਫਾਈਲਾਂ ਜਿਹੜੀਆਂ ਜੀ ਉਹ ਨੈਕਸਟ ਵੀਕ ਕਹਿੰਦੇ ਨੇ ਕਿ ਜਨਤਕ ਜਿਹੜੀਆਂ ਜੀ ਉਹ ਕਰ ਦਿੱਤੀਆਂ ਜਾਣਗੀਆਂ। ਹੁਣ ਕਿਉਂਕਿ ਬਹੁਤ ਲੰਮੀਆਂ ਚੌੜੀਆਂ ਹੋਣੀਆਂ ਦੀ 64 ਫਾਈਲਾਂ, ਦੇਖਦੇ ਹਾਂ ਜੀ ਇਹਨਾਂ ਫਾਈਲਾਂ ਦੇ ਵਿੱਚੋਂ ਜਿਹੜਾ ਜੀ ਉਹ ਕੀ ਨਿਕਲਦਾ ਹੈ। ਆਈ ਥਿੰਕ ਇਹ ਬਹੁਤ ਦਰੁਸਤ ਫੈਸਲਾ ਪੱਛਮੀ ਬੰਗਾਲ ਸਰਕਾਰ ਦਾ, ਕਿਉਂਕਿ ਇਸ ਮਾਮਲੇ ਦੇ ਉੱਤੇ ਜਿਹੜੀ ਬਹਿਸ ਹੈ ਜੇ ਇਹਦੇ ਵਿਚਾਲੇ ਕੁਝ ਨਹੀਂ ਹੈਗਾ ਤਾਂ ਇਹ ਬੰਦ ਹੋ ਜਾਣੀ ਚਾਹੀਦੀ ਹੈ। ਇਹਨਾਂ ਫਾਈਲਾਂ ਦੇ ਆਉਣ ਤੋਂ ਬਾਅਦ ਜੇ ਹੈਗਾ ਤਾਂ ਇੱਕ ਸਵਾਲ ਜਿਹੜੇ ਜੀ ਵੱਡੇ ਖੜੇ ਹੋ ਜਾਣਗੇ, ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਸਨ ਜਿਹੜੇ ਆਜ਼ਾਦੀ ਤੋਂ ਬਾਅਦ ਭਾਰਤ ਦੀ ਸੱਤਾ ਦੇ ਉੱਤੇ ਕਾਬਜ਼ ਹੋਏ ਲੋਕ, ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਨਹੀਂ ਸਨ ਚਾਹੁੰਦੇ, ਜਿਹਦੇ ਕਰਕੇ ਇਹ ਕਿਹਾ ਜਾਂਦਾ ਜੀ ਕਿ ਉਹਨਾਂ ਨੂੰ ਜਾਣਬੁੱਝ ਕੇ ਖੁੱਡੇ ਲਾਈਨ ਲਾ ਕੇ ਰੱਖਿਆ ਗਿਆ। ਉਹਨਾਂ ਦੀ ਜਿਹੜੀ ਮਹਾਨ ਕੁਰਬਾਨੀ ਸੀ ਉਹਨੂੰ ਵੀ ਇੱਕ ਕਿਸਮ ਦੇ ਨਾਲ ਰੋਲਿਆ ਗਿਆ। ਤਾਂ ਉਮੀਦ ਹੈ ਇਸ ਗੱਲ ਦੀ ਕਿ ਇਹ ਜਿਹੜੇ ਫਾਈਲਾਂ ਨੇ 64 ਦੇ ਕਰੀਬ ਇਹ ਸਾਹਮਣੇ ਆਉਣ ਤੋਂ ਬਾਅਦ ਇਸ ਸੰਬੰਧੀ ਕਾਫੀ ਅਹਿਮ ਖੁਲਾਸੇ ਜਿਹੜੇ ਨੇ ਉਹ ਹੋਣ। ਜੀ ਜੀ, ਤੇ ਅਖੀਰ ਵਿੱਚ ਅੱਜ ਨਵਾਂ
ਕਿ ਚੰਡੀਗੜ੍ਹ ਵਿੱਚ ਮੋਦੀ ਦੇ ਆਉਣ ਉੱਤੇ ਦਫ਼ਤਰ ਬੰਦ, ਸਕੂਲ ਸਭ ਬੰਦ ਮੀਆਂ। ਚੰਡੀਗੜ੍ਹ ਵਿੱਚ ਮੋਦੀ ਦੇ ਆਉਣ ਉੱਤੇ ਦਫ਼ਤਰ ਬੰਦ, ਸਕੂਲ ਸਭ ਬੰਦ ਮੀਆਂ। ਕਿਰਤ ਕਰਨ ਨਾ ਲੰਘਣ ਮਜ਼ਦੂਰ ਦਿੱਤੇ, ਲਟਕੇ ਸਾਈਕਲਾਂ ਨਾਲ ਸੀ ਸੰਦ ਮੀਆਂ। ਵਿੱਚ ਸ਼ਹਿਰ ਦੇ ਏਦਾਂ ਦੀ ਸੁੰਨ ਵਰਤੀ, ਟੁੱਟੀ ਜ਼ਿੰਦਗੀ ਦੀ ਲੱਗਦੀ ਤੰਦ ਮੀਆਂ। ਕੀਤੇ ਹੁਕਮ ਸੀ ਵੱਡੇ ਅਧਿਕਾਰੀਆਂ ਨੇ, ਝਾੜ ਪਈ ਤੋਂ ਕੱਢਣ ਪਏ ਦੰਦ ਮੀਆਂ। ਕਰਨਾ ਚਾਹੁੰਦੇ ਸਨ ਮੋਦੀ ਦੀ ਚਾਪਲੂਸੀ, ਹੋਵੇ ਮਿਲੀ ਫਟਕਾਰ ਦਾ ਜ਼ਿਕਰ ਮੀਆਂ। ਕਰਨਾ ਚਾਹੁੰਦੇ ਸਨ ਮੋਦੀ ਦੀ ਚਾਪਲੂਸੀ, ਹੋਵੇ ਮਿਲੀ ਫਟਕਾਰ ਦਾ ਜ਼ਿਕਰ ਮੀਆਂ। ਪਹਿਲੀ ਵਾਰ ਫਟਕਾਰ ਨਾ ਸੁਣੀ ਉਹਨਾਂ, ਲੱਥੀ ਚੜੀ ਦਾ ਰਤਾ ਨਾ ਫਿਕਰ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਅਹਿਮ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।